ਇਮਰਾਨ ਗਏ ਹੋਏ ਆ ਬਾਹਰ ਤੇ ਮਕਾਨ ਲੱਭਣ ਵਾਸਤੇ ਤੇ ਮੈਂ ਕਿਹਾ ਚਲੋ ਉਨੀ ਦੇਰ ਨਾਲ ਮੈਂ ਹੌਲੀ ਹੌਲੀ ਇੱਟਾਂ ਜਿਹੜੀਆਂ ਨਾ ਉਹ ਪੱਟਣੀ ਸ਼ੁਰੂ ਕਰ ਦਿੰਦੀ ਹਾਂ ਕਿਉਂਕਿ ਇੱਕਦਮ ਵੀ ਨਾ ਸਾਡੇ ਕੋਲ ਇੱਟਾਂ ਨਹੀਂ ਪੱਟੀਆਂ ਜਾਣੀਆਂ ਪਈਆਂ ਰਹਿਣਗੀਆਂ। ਇੱਥੇ ਜੋੜ ਦੇ, ਬਾਕੀ ਮੈਂ ਚੱਕ ਕੇ ਲਿਆਉਣਾ, ਤੂੰ ਜੋੜ ਹੀ ਜਾ ਤੇ ਮੈਂ ਤੈਨੂੰ ਦਿੱਤੀ ਜਾਣਾ। ਆਪਾਂ ਕੰਮ ਉਹਨਾਂ ਕੁ ਕਰਨਾ ਹੈ ਕਿ ਜਿੰਨਾ ਆਪਾਂ ਕੰਮ ਵੀ ਕਰ ਲਈਏ। ਛੋਟੀ ਜੀ ਬੱਚੀ ਹੈ ਉਹਨੂੰ ਵੀ ਸੰਭਾਲਣਾ, ਉੱਤੋਂ ਠੰਡ ਹੈਗੀ, ਉਹ ਨਾ ਹੋਵੇ ਕਿ ਸਾਰੇ ਠੰਡ ਕਰਦੇ ਕਰਦੇ ਤਾਂ ਮੇਰੀ ਤਾਂ ਖੈਰ ਹੈ, ਤੂੰ ਉਹਨੂੰ ਫੀਡ ਕਰਾਉਣਾ ਹੁੰਦਾ ਤਾਂ ਉਹ ਵੀ ਕਿਤੇ ਬਿਮਾਰ ਨਾ ਹੋ ਜਾਵੇ। ਜਿੱਦਾਂ ਮੈਂ ਨਿਕਲਿਆ ਹੋਇਆ ਜੀ, ਇੰਨੀ ਟੈਨਸ਼ਨ ਸੀ ਕਿ ਕੋਈ ਵੀਡੀਓ ਵੀ ਨਹੀਂ ਬਣਾ ਸਕਿਆ ਤੇ ਇਹ ਇਲਾਕਾ ਮੈਂ ਇੱਧਰਲਾ ਸਾਰਾ ਫਿਰ ਲਿਆ ਵਾ, ਇਹ ਵਾਲਾ ਹਿੱਸਾ ਤੇ ਹੱਥ ਦੇਖੋ ਮੇਰੇ ਲਾਲ ਸੁਰਖ ਹੋਏ ਪੈਣ, ਇੰਨੀ ਠੰਡ ਹੈ। ਤੇ ਹੁਣ ਆਹ ਗੱਡੀ ਜੀ ਜਿਹੜਾ ਨਾ ਮੁਮਤਾਜ਼ ਭਾਈ ਨੇ ਦਵਾਈ ਦਿੱਤੀ ਤੁਹਾਨੂੰ, ਬਹੁਤ ਸ਼ੁਕਰੀਆ ਸਰ, ਥੈਂਕ ਯੂ। ਇਹ ਗੋਲੀਆਂ ਜੀ ਇਹ ਰਾਤ ਦੀਆਂ ਯਾਨੀ ਕਿ ਜਿੰਨੀਆਂ ਗੋਲੀਆਂ ਵਿੱਚ ਛਾਪਰ ਦੇ ਇਹ ਪਈਆਂ ਇਹ ਸਾਰੀਆਂ ਰਾਤ ਇੱਕ ਇੱਕ ਖਾਣੀ ਹੈ। ਅੰਮੀ ਆ ਉਹਨਾਂ ਦਾ ਫੋਨ ਆਇਆ, ਇਹ ਦਵਾਈ ਅੰਮੀ ਉਹਨਾਂ ਨੂੰ 2000 ਆਪਾਂ ਦਿੱਤਾ ਸੀ ਨਾ, 2000 ਦਿੱਤਾ ਸੀ ਨਾ ਜਾਂਦੇ ਹੋਇਆ। ਨਹੀਂ ਘੱਟ ਆ, ਕਿਤਨੇ ਆ 200 ਘੱਟ ਆ 1800 ਆ ਮੇਰੇ ਖਿਆਲ ਹੈ। ਤੇ ਇਹ ਜੀ ਦਵਾਈ ਅੰਮੀ ਬਣੀ ਹੈ 4680 ਰੁਪਏ ਦੀ। ਹੁਣ ਬਾਕੀ ਉਹਨਾਂ ਨੂੰ ਪੈਸੇ ਆਪਾਂ ਭੇਜਣੇ ਆ। ਉਹਨਾਂ ਦਾ ਮੈਨੂੰ ਜਦੋਂ ਦਵਾਈ ਲੈਣ ਗਿਆ ਨਾ ਮੈਂ ਉੱਥੋਂ ਬੱਸ ਤੋਂ ਕੋਚ ਤੋਂ, ਉਹਨਾਂ ਕਿਹਾ ਸੀ ਵੀ ਬਾਕੀ ਤੁਸੀਂ ਪੈਸੇ ਭੇਜੋ ਸਾਨੂੰ, ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ 1-2 ਦਿਨ ਤੱਕ ਭੇਜਣੇ ਆ। ਇਹ ਉਹਨਾਂ ਦੇ ਉਧਾਰ ਹੈ, ਕਿਉਂਕਿ ਜੀ ਉਧਾਰ ਉਹਨਾਂ ਕੋਲ ਫਿਰ ਲਿਆ ਸੀ ਕਿਉਂਕਿ ਦਵਾਈ ਜ਼ਿਆਦਾ ਮਹਿੰਗੀ ਹੈ, ਇਸ ਵਾਸਤੇ ਜੀ ਕੋਸ਼ਿਸ਼ ਅਸੀਂ ਕਰ। ਬਿਸਮਿल्लाहिर्रहमानिर्रहीम। अस्सलाम वालेकुम। उम्मीद करती हूँ मेरे भैन भाई ठीक होंगे, अल्हम्दुलिल्लाह से भी ठीक है। अल्लाह पाक सानू खुश रखी, आबाद रखिए जी। अज तो हम कर दें जी स्टार्ट। अस्सलामु अलैकुम मेरी यूट्यूब फैमिली। अम्मी नूं जी दस लईए, अम्मी कोई नहीं है, जन्नत जी माशाअल्लाह सुती हुई है। मुकद्दस अम्मी कित्थे गए? अम्मी अच्छा वो दवाई रखा दी उन्हें बस ते ते मैं जाके दवाई लै आवां है एलर्जी दी अम्मी दी। हाँ अम्मी दी जी दवाई आ रही है और ट्यूब नाल तो जी क्रीम असी मंगवाई सी अम्मी वो ठीक नहीं होए। अम्मी कहते जी ज़्यादा पट्टन लग गई है, तो फिर मैं जी दवाई जितों मैं पहले लैके आई सी ना वो दवाई मंगवाई है। ਇਹ ਜੀ ਮੋਟਰਵੇ ਹੈ, ਤਾਂਦਲੇ ਦੇ ਵਿੱਚੋਂ ਗੱਡੀ ਆ ਰਹੀ ਹੈ ਤੇ ਇੱਥੇ ਆ ਕੇ ਰੁਕੇਗੀ ਕਿਤੇ, ਉੱਥੇ ਹੀ ਇੱਥੇ ਤੇ ਇੱਥੇ ਫਿਰ ਅੰਮੀ ਦੀ ਦਵਾਈ ਲਵਾਂਗੇ। ਭਾਈ ਹੋਰਾਂ ਨੂੰ ਜੀ ਮੈਂ ਫੋਨ ਕੀਤਾ ਗੱਡੀ ਦੇ ਡਰਾਈਵਰ ਨੂੰ, ਕਹਿੰਦੇ ਨੇ ਤੁਸੀਂ ਪਲਾਜ਼ੇ ਕੋਲ ਆ ਜਾਓ, ਤੇ ਹੁਣ ਮੈਂ ਉੱਥੇ ਆ ਗਿਆ, ਉੱਥੇ ਖੜਾ ਹੋ ਗਿਆ। ਇੱਥੋਂ ਹੁਣ ਗੱਡੀ ਆ ਕੇ ਰੁਕੇਗੀ ਤੇ ਦਵਾਈ ਅੰਮੀ ਦੀ ਲਵਾਂਗੇ। ਤੇ ਫਿਰ ਆਹ ਗੱਡੀ ਜੀ ਜਿਹੜਾ ਨਾ ਮੁਮਤਾਜ਼ ਭਾਈ ਨੇ ਦਵਾਈ ਦਿੱਤੀ ਤੁਹਾਨੂੰ, बहुत शुक्रिया सर, थैंक यू। आ दे दो बैग पाई रही हो कह रहे थे। लो जी इस गड्डी की दवाई आ गई अल्हम्दुलिल्लाह, अम्मी की दवाई है। अस्सलाम वालेकुम अम्मी। मुकद्दस बारिश भी शुरू हो गई है, मोटरसाइकिल ते आंदे आंदे मेरे ते ना बारिश के कतरे पैन काफ़ी सारे, ते इत्थे तां फुहार हल्के हल्के आ देख फर्श ते। लो अम्मी जान थोड़ी दवाई आ गई। दवाई है दवाई, खोल लो चेक कर लो। मीह अम्मी शुरू होंदा पिया, हल्का हल्का शुरू हो रहा मीह, आसमान सारा बदलों नाल जी भरिया होया है। ਤੇ ਜਿਨ੍ਹਾਂ ਦਾ ਪਲਾਟ ਆ ਨਾ ਤਾਂ ਉਹਨਾਂ ਨੇ ਕਿਹਾ ਕਿ ਨਾ ਤੁਸੀਂ ਜਿੱਦਾਂ ਦਾ ਅਸੀਂ ਤੁਹਾਨੂੰ ਪਲਾਟ ਦਿੱਤਾ ਸੀ ਨਾ ਉਵੇਂ ਦਾ ਸਾਨੂੰ ਪਲਾਟ ਦੇਣਾ ਵਾ, ਤੇ ਯਾਨੀ ਕਿ ਹੁਣ ਇੱਟ ਹਰ ਚੀਜ਼ ਜਿਹੜੀ ਨਾ ਖਾਲੀ ਕਰਕੇ ਦੇਣੀ। ਹੁਣ ਇੱਟਾਂ ਜਿਹੜੀਆਂ ਨਾ ਅੰਮੀ ਨੇ ਕਿਹਾ ਕਿ ਨਾ ਪੁੱਟਣੀਆਂ ਸ਼ੁਰੂ ਕਰ ਲਈਏ, ਤੇ ਹੁਣ ਨੈਕਸਟ ਤੋਂ ਬਾਅਦ ਜਿਹੜੇ ਨੇ ਇੱਟਾਂ ਪੁੱਟਦੇ ਆ, ਪੁੱਟ ਕੇ ਤੇ ਇਕੱਠੀਆਂ ਕਰਕੇ ਤੇ ਰੱਖ ਲੈਣੀਆਂ। ਇਕੱਠੀਆਂ ਇੱਥੇ ਨਹੀਂ ਨਾ ਕਰਾਂਗੇ, ਇਕੱਠੀਆਂ ਬਾਹਰ ਕਰਾਂਗੇ, ਇਹ ਤੇ ਥੋੜੀ ਕਰਨੀਆਂ ਆਪਾਂ। ਪੁੱਟੀ ਜਾਵਾਂਗੇ ਤਾਂ ਬਾਰ-ਬਾਰ हाँ पुट पुट के बाहर रख जाए। इधर तो जी फर्श वाले ये तोड़नियां पैणियां सानू झाड़नियां पैणियां, यानी कि थोड़े नाल। ते ਇਹ ਇੱਟਾਂ वैसे ही असीं ला लईआं सी, ये भी पुट लवांगे जी। वाशरूम दी ਇੱਟਾਂ जी वो भी पुट लैणियां। ते कोशिश है जी अम्मी जान दी, क्योंकि अम्मी बड़े राती जेह्ड़ा ना अफसरदा हो गए सी कि दरख्त जेह्ड़े ना इन्ने प्यार नाल लाए सी, ते अगर अपना बंदे दी जगह होवे ना तो उत्थे जाके बंदा ला लैंदा, नसीबां दी गल है। हालांकि दरख्त तुहानूं पता जदों असीं इस प्लाट च आए सी ना, ਇਹ दरख्त असीं उदों लाया सी, ਇਹ वाला इदां ही है ना मुकद्दस। ਜਦੋਂ ਆਪਾਂ ਇੱਥੇ ਆਏ ਸੀ ਉਦੋਂ ਇਹ ਦਰਖਤ ਲਾਇਆ ਸੀ ਆਪਾਂ, ਭਾਈ ਤੇ ਭਾਬੀ ਹੋਰਾਂ ਨੇ ਆਪਾਂ ਨੂੰ ਲਿਆ ਕੇ ਦਿੱਤਾ ਸੀ ਵੀ ਇਹ ਲਾਓ। ਇਹ ਉਦੋਂ ਦਾ ਇੱਥੇ ਲੱਗਾ, ਯਾਨੀ ਕਿ ਸਾਡੇ ਨਾਲ ਹੀ ਇਹ ਦਰਖਤ ਹੈ ਚੱਲਿਆ। ਤੇ ਇਹ ਨਿੰਮ ਜਿਹੜੀ ਹੈ ਅਸੀਂ ਬਾਅਦ 'ਚ ਲਾਈ ਹੈ ਛਾਂ ਛੂਣ ਵਾਸਤੇ, ਕਿਉਂਕਿ ਗਰਮੀਆਂ 'ਚ ਇੱਥੇ ਬੜੀ ਤੇਜ਼ ਧੁੱਪ ਹੁੰਦੀ। ਚਲੋ ਨਿੰਮ ਜਿਹੜੀ ਹੈ ਸਾਈਡਾਂ 'ਤੇ ਫੈਲ ਜਾਏਗੀ ਤੇ ਛਾਂ 'ਤੇ ਬੰਦਾ ਬਹਿ ਜਾਂਦਾ। ਇਹ ਜੀ ਦੇਖੋ ਬਾਰਿਸ਼ ਜਿਹੜੀ ਸ਼ੁਰੂ ਹੋ ਗਈ,
ਤੇ ਹੁਣ ਜੀ ਰੋਟੀ ਛੋਟੀ ਜੀ ਅਸੀਂ ਅੰਦਰ ਬਹਿ ਕੇ ਖਾਵਾਂਗੇ। ਅੱਲਾਹੁ ਅਕਬਰ। ਢੱਕ ਦਿੰਦੇ ਆ ਕੁਛ ਆ ਹੀ ਨਾ ਡਿੱਗ ਜਾਏ। ਮੁਕੱਦਸ ਅੰਦਰ ਆ ਕੇ ਬਹਿ ਕੇ ਖਾਣੇ ਨਾਲੇ ਇਹ ਚੀਜ਼ਾਂ ਕੁੰਝ ਲਈ ਬਾਰਿਸ਼ ਸ਼ੁਰੂ ਹੋ ਗਈ ਇੱਕਦਮ ਇਹਨੇ ਸਪੀਡ ਲਾਣੀ ਹੈ। ਠੰਡ ਸਰਦੀ ਦੀ ਬਾਰਿਸ਼ ਨੂੰ ਪਤਾ ਜਿਸ ਸਮੇਂ ਤੇ ਪੈ ਜਾਏ ਕੱਪੜਿਆਂ ਤੇ ਕਿੰਨੀ ਸਰਦੀ ਲੱਗਦੀ ਹੈ। ਨਾਲੇ ਕੁੜੀ ਛੋਟੀ ਜਿਹੀ ਹੈਗੀ। ਅੰਮੀ ਉਧਰ ਭਾਗ ਚਲੇ ਚਲੀਏ ਅੰਦਰ ਰੋਟੀ ਖਾ ਕੇ ਵੀ ਬਾਰਿਸ਼ ਦੇ ਵਿੱਚ ਖਾਣੀ ਜੇ। ਲਓ ਜੀ ਅੰਮੀ ਕਹਿ ਰਹੀ ਹੈ ਕੋਈ ਨਹੀਂ ਇੱਥੇ ਬਹਿ ਕੇ ਖਾ ਲਈਏ ਤੇ ਹੁਣ ਜੀ ਅਸੀਂ ਵੀ ਚਲੋ ਉੱਥੇ ਬਹਿ ਕੇ ਖਾ ਲੈਂਦੇ ਹਾਂ। ਅੱਲਾ ਵਾਰਿਸ ਹੈ। ਕਦੋਂ ਸਾਹਿਬ ਫੜ ਹੋ ਗਈ ਨਾ ਤੇਜ਼ ਬਾਰਿਸ਼ ਸ਼ੁਰੂ। ਮੈਂ ਇਸ ਵਾਸਤੇ ਤੁਹਾਨੂੰ ਬਾਰ-ਬਾਰ ਕਹਿ ਰਿਹਾ ਸੀ ਕਿ ਅੰਦਰ ਅੰਮੀ ਕਿੱਧਰ ਚਲੇ ਗਏ। ਹੁਣ ਇੱਥੇ ਬਹਿ ਕੇ ਖਾਣ ਲੱਗ ਗਏ। ਮੈਂ ਤੁਹਾਨੂੰ ਉਦੋਂ ਕਿਹਾ ਸੀ ਨਾ ਅੰਮੀ ਬਾਰਿਸ਼ ਤੇਜ਼ ਸ਼ੁਰੂ ਹੋ ਜਾਣੀ ਜੇ। ਉਸ ਤੁਸੀਂ ਮੇਰੀ ਮੰਨੀ ਨਹੀਂ ਨਾਲ ਸਾਨੂੰ ਹੀ ਬਾਹਰ ਬਿਠਾ ਲਿਆ। ਪੀੜੇ ਛੀੜੇ ਮੈਂ ਅੰਦਰ ਲੈ ਚੱਲਦਾ ਵਾਂ। ਬਾਰਿਸ਼ ਜੀ ਤੇਜ਼ ਹੁੰਦੀ ਪਈ ਆਹਿਸਤਾ ਆਹਿਸਤਾ। ਆ ਜਾ ਬਾਕੀ ਸਮਾਨ ਵੀ ਰਲ ਮਿਲ ਕੇ ਚੁੱਕ ਲਈਏ। ਪਰ ਇਹ ਵੀ ਅੰਦਰ ਇਦਾਂ ਚੱਲ ਆ ਲੱਕੜੀਆਂ ਆਪਣੀਆਂ ਗਿੱਲੀਆਂ ਹੋ ਰਹੀਆਂ ਇਹਨਾਂ ਤੇ ਤਰਪਾਲ ਪਾ ਦਈਏ। ਓਏ ਹੋਏ ਆ ਚਾਰ ਪਾਈ ਗਿੱਲੀ ਹੋ ਰਹੀ ਮੁਕੱਦਸ। ਚਾਰ ਪਾਈ ਮੁਕੱਦਸ ਆ ਦੇਚ ਕੀ ਨਹੀਂ ਪੋਚਾ ਲਾ ਕੇ ਰੱਖਿਆ ਤਾਜ਼ਾ ਤਾਜ਼ਾ। ਇਹ ਵੀ ਲਾ ਲਾ ਇਹ ਵੀ ਕਿਤੇ ਉਹਨਾਂ ਬਾਰਿਸ਼ ਨਾਲ ਥੱਲੇ ਉਤਰ ਜਾਣਾ। ਬਾਕੀ ਸਮਾਨ ਜੀ ਅਸੀਂ ਚੁੱਕ ਲਿਆ। ਹੁਣ ਲੱਕੜਾਂ ਰਹਿ ਗਈਆਂ ਉਹ ਢਕਣੀਆਂ ਤੇ ਜੰਨਤ ਗੁਲ ਜੀ ਇੱਧਰ ਮੇਰੇ ਕੋਲ ਹੈ ਜਿਹੜੀ ਵਜ੍ਹਾ ਤੋਂ ਮੈਂ ਖੜਾ ਵਾਂ। ਅੰਮੀ ਰੋਟੀ ਖਾ ਰਹੇ। ਤੁਸੀਂ ਰੋਟੀ ਖਾ ਲਓ ਨਹੀਂ ਦੇਰ ਮੈਂ ਫੜੀ ਹੋਈ ਹੈ ਜੀ। ਓਏ ਆ ਘੜਾ ਵੀ ਥੱਲੇ ਚੱਕ ਕੇ ਰੱਖਣਾ ਇਹ ਵੀ ਗਿੱਲਾ ਹੁੰਦਾ ਪਿਆ ਮਿੱਟੀ ਵਾਲਾ। ਆ ਜੁੱਤੀ ਮੇਰੀ ਪਲਾਸਟਿਕ ਦੀ ਪਈ ਹੈ ਇਹਨੂੰ ਹੋਰਾਂ ਕੱਢ ਕੇ ਨਹੀਂ ਇਹ ਪਿਆ ਰਹਿੰਦੇ ਨਾ ਚੁੱਲਾ। ਜੁੱਤੀ ਪਲਾਸਟਿਕ ਦੀ ਪਈ ਹੋਰਾਂ ਕੱਢ ਦੇ ਮੇਰੀ ਬੰਦ ਬੂਟ ਰਬੜ ਦੇ ਇਹ ਹੋਰਾਂ ਕਰਦੇ ਤੇ ਥੱਲੇ ਘੜਾ ਰੱਖ ਦੇ। ਇਹ ਗਿੱਲਾ ਹੋ ਗਿਆ ਨਾ ਤਾਂ ਫਿਰ ਸਾਰਾ ਖਰਾਬ ਹੋ ਜਾਣਾ। ਰਾਤੀ ਮੈਨੂੰ ਠੰਡ ਲੱਗਦੀ ਸੀ ਬੂਟ ਲੱਭਦਾ ਸੀ ਮੈਂ ਇਹ ਲੱਭੇ ਹੀ ਨਹੀਂ ਇੱਥੇ ਬਾਹਰ ਪਏ ਸੀ। ਉਤਰਿਆ ਤਾਂ ਨਹੀਂ ਹੈ ਪੋਚਾ ਗਿੱਲੀ ਹੋ ਗਈ। ਸਹੀ ਮੁਕੱਦਸ ਆ ਮੰਜੀ ਤਾਂ ਬਾਹਰ ਪਈ ਗਿੱਲੀ ਹੋ ਜਾਏਗੀ ਇਹਨੂੰ ਕਿੱਥੇ ਰੱਖੀਏ। ਇੱਥੇ ਖੜੀ ਕਰ ਦਿੱਤੀ ਮੈਂ ਕਿਹਾ ਕੋਈ ਬਾਰਿਸ਼ ਥੋੜੀ ਬਹੁਤ ਬਚ ਜਾਏਗੀ ਨਾ। ਬਾਰਿਸ਼ ਦਾ ਰੁੱਖ ਇੱਧਰਲੀ ਸਾਈਡ ਤੇ ਹੈ ਨਹੀਂ। ਔਰ ਆ ਜਾ ਲੱਕੜਾਂ ਜਿਹੜੀਆਂ ਨਾ ਇਹ ਥੱਲੇ ਕਰ ਲਈਏ। ਲੈ ਆ ਉੱਤੇ ਬਾਲੇ ਛਾਲੇ ਹੀ ਬਹੁਤ ਪੈਣ। ਦੂਜੀਆਂ ਲੱਕੜਾਂ ਚੱਕ ਕੇ ਰੱਖ ਦਿੱਤੀਆਂ ਖੁੱਡੇ 'ਚ। ਦੂਜੀਆਂ ਲੱਕੜਾਂ ਖੁੱਡੇ 'ਚ ਰੱਖ ਦਿੱਤੀਆਂ। ਲੋ ਜੀ ਅਲਹਮਦੁਲਿਲਾ ਦਵਾਈ ਤਾਂ ਜੀ ਅੰਮੀ ਦੀ ਆ ਗਈ ਸੀ ਤੇ ਮੈਂ ਅੰਮੀ ਨੂੰ ਸਮਝਾ ਵੀ ਕੁਛ ਦਿੱਤੀ ਹੈ ਤੇ ਕੁਛ ਰਹਿ ਵੀ ਗਈ ਹੈ। ਦਵਾਈਆਂ ਹੈਗੀਆਂ ਕਾਫੀ ਸਾਰੀਆਂ ਜੀ। ਤੁਸੀਂ ਇਹ ਦੇਖੋ ਨਾ ਇਹ ਛਾਪਰ ਅੰਮੀ ਦੀ ਦਵਾਈਆਂ ਦਾ ਭਰਿਆ ਹੋਇਆ ਐਲਰਜੀ ਤੇ ਇਹਨਾਂ 'ਚ ਹੁਣ ਜਿਹੜੀ ਖੁਰਾਕ ਹੁਣ ਖਾਣ ਵਾਲੀ ਹੈ ਜੀ ਉਹ ਅੰਮੀ ਨੂੰ ਦਿੰਦੇ ਆ ਕੱਢ ਕੇ ਤਾਂ ਕਿ ਇਹ ਲੋਸ਼ਨ ਹੈ ਅੰਮੀ ਠੀਕ ਹੈ ਇਹ ਤੇ ਇਹ ਲੋਸ਼ਨ ਇਹ ਤੁਸੀਂ ਰਲਾ ਕੇ ਨਾ ਕੌਲੀ ਜਾਂ ਕਿਸੇ ਪਿਆਲੀ ਵਿੱਚ ਕਿਸੇ ਚੀਜ਼ ਰਲਾ ਕੇ ਦੋਨੋਂ ਇਕੱਠੇ ਇਹ ਤੁਸੀਂ ਸੁਬਾਹ ਸ਼ਾਮ ਲਾਣੇ ਠੀਕ ਹੈ। ਤੇ ਇਹ ਗੋਲੀ ਮੈਂ ਤੁਹਾਨੂੰ ਦਿੱਤੀ ਕੱਢ ਕੇ ਕਿੱਥੇ ਨੇ। ਹਾਂ ਇਹ ਤੁਸੀਂ ਇੱਕ ਗੋਲੀ ਹੁਣ ਸੁਬਾਹ ਦੇ ਖਾਣੇ ਤੋਂ ਬਾਅਦ ਖਾਣੀ ਹੈ ਠੀਕ ਹੈ ਨਾ। ਤੇ ਬਾਕੀ ਸਾਰੀਆਂ ਗੋਲੀਆਂ ਜੀ ਇਹ ਰਾਤ ਦੀਆਂ ਯਾਨੀ ਕਿ ਜਿੰਨੀਆਂ ਗੋਲੀਆਂ ਵਿੱਚ ਛਾਪਰ ਦੇ ਇਹ ਪਈਆਂ ਇਹ ਸਾਰੀਆਂ ਰਾਤ ਇੱਕ ਇੱਕ ਖਾਣੀ ਹੈ। ਤੇ ਸੱਚ ਹਾਂ ਅੰਮੀ ਆ ਉਹਨਾਂ ਦਾ ਫੋਨ ਆਇਆ ਜੀ ਅੰਮੀ ਦੇ ਬਾਂਝੇ ਨੇ ਕਜ਼ਨ ਉਹਨਾਂ ਨੇ ਭੇਜੀ ਹੈ ਬਾਂਝਾ ਯਾਨੀ ਕਿ ਅੰਮੀ ਦੇ ਲੈਣ ਗਿਆ ਸੀ ਤੇ ਭੇਜਿਆ ਸੀ ਅੰਮੀ ਦੇ ਕਜ਼ਨ ਨੇ ਜੀ ਉਹਨਾਂ ਨੇ ਇਹ ਦਵਾਈ ਅੰਮੀ ਉਹਨਾਂ ਨੂੰ 2000 ਆਪਾਂ ਦਿੱਤਾ ਸੀ ਨਾ 2000 ਦਿੱਤਾ ਸੀ ਨਾ ਜਾਂਦੇ ਹੋਇਆ ਨਹੀਂ ਘੱਟ ਕਿਤਨੇ ਆ 200 ਘੱਟ ਆ 1800 ਆ ਮੇਰੇ ਖਿਆਲ ਹੈ। ਤੇ ਇਹ ਜੀ ਦਵਾਈ ਅੰਮੀ ਬਣੀ ਹੈ 4680 ਰੁਪਏ ਦੀ। ਹੁਣ ਬਾਕੀ ਉਹਨਾਂ ਨੂੰ ਪੈਸੇ ਆਪਾਂ ਭੇਜਣੇ ਆ ਉਹਨਾਂ ਦਾ ਮੈਨੂੰ ਜਦੋਂ ਦਵਾਈ ਲੈਣ ਗਿਆ ਨਾ ਮੈਂ ਉੱਥੋਂ ਬੱਸ ਤੋਂ ਕੋਚ ਤੋਂ ਉਹਨਾਂ ਕਿਹਾ ਸੀ ਵੀ ਬਾਕੀ ਤੁਸੀਂ ਪੈਸੇ ਭੇਜੋ ਸਾਨੂੰ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ 1-2 ਦਿਨ ਤੱਕ ਭੇਜਣੇ ਆ। ਇਹ ਉਹਨਾਂ ਦੇ ਉਧਾਰ ਹੈ ਕਿਉਂਕਿ ਜੀ ਉਧਾਰ ਉਹਨਾਂ ਕੋਲ ਫਿਰ ਲਿਆ ਸੀ ਕਿਉਂਕਿ ਦਵਾਈ ਜ਼ਿਆਦਾ ਮਹਿੰਗੀ ਹੈ। ਇਸ ਵਾਸਤੇ ਜੀ ਕੋਸ਼ਿਸ਼ ਅਸੀਂ ਕਰ ਰਹੇ ਸੀ ਕਿ ਅੰਮੀ ਜਿਹੜਾ ਨਾ ਇੱਥੋਂ ਠੀਕ ਹੋ ਜਾਣ ਲੇਕਿਨ ਕਾਫੀ ਇਲਾਜ ਫੈਸਲਾਬਾਦ ਟੋਬਾ ਪੀਰਮਲ ਉਕਾੜਾ ਸਾਈਵਾਲ ਫਿਰ ਸਾਈਵਾਲ 'ਚੋਂ ਅੰਮੀ ਨੂੰ ਆਰਾਮ ਆਇਆ ਦਵਾਈ ਅਸੀਂ ਇਸ ਸਾਈਵਾਲ 'ਚ ਮੰਗਵਾਈ ਹੈ। ਅਤੇ ਕਿਹੜੇ ਹੋਸਪਿਟਲ 'ਚੋਂ ਮੰਗਵਾਈ ਹੈ ਸਕਿਨ ਕੇਅਰ ਸੈਂਟਰ ਫਾਰਮੇਸੀ ਇਹ ਡਾਕਟਰ ਅਨਵਾਰੁਲ ਹੱਕ ਹੈ ਜੀ ਫੈਸਲਾ ਸਾਈਵਾਲ ਦੇ ਵਿੱਚ ਉੱਥੋਂ ਮੰਗਵਾਈ ਅਸੀਂ ਠੀਕ ਹੋ ਗਿਆ ਅੰਮੀ। ਹੁਣ ਤੁਸੀਂ ਰਾਤ ਨੂੰ ਜਿਸ ਡੈਮ ਹੋਵੇ ਦਵਾਈ ਦਾ ਤੁਸੀਂ ਮੈਨੂੰ ਦੱਸਣਾ ਮੈਂ ਤੁਹਾਨੂੰ ਖੁਦ ਦਵਾਈ ਖਿਲਾਈ ਕਰਾਂਗਾ
ਤੈਨੂੰ ਆ ਕੇ ਤਲੇ ਹਾਂ ਤੁਸੀਂ ਅੱਗੇ ਪਿੱਛੇ ਦਵਾਈਆਂ ਕਰ ਲੈਂਦੇ ਹੋ ਤੇ ਫਿਰ ਉਹ ਲੱਭਣੀਆਂ ਮੁਸ਼ਕਿਲ ਹੋ ਜਾਂਦਾ ਹੈ। ਦਵਾ ਤੈਨੂੰ ਖਾ ਕੇ ਹਾਂ ਤੇ ਅੱਜ ਜਿਹੜੀ ਬਾਰਿਸ਼ ਹੋਈ ਹੈ ਨਾ ਉਹਦੀ ਵਜ੍ਹਾ ਤੋਂ ਨਾ ਮੌਸਮ ਜਿਹੜਾ ਨਾ ਕਾਫੀ ਠੰਡਾ ਹੋ ਗਿਆ ਵਾ ਤੇ ਅੰਮੀ ਨੂੰ ਤੇ ਮੈਂ ਜੰਨਤ ਕੋਲ ਨੂੰ ਨਾ ਅੰਦਰ ਬਿਠਾ ਦਿੱਤਾ, ਜੰਨਤ ਨੂੰ ਸਲਾ ਦਿੱਤਾ ਤੇ ਅੰਮੀ ਕੋਲ ਲੇਟੇ ਹੋਏ ਆ। ਮੈਂ ਕਿਹਾ ਕਿ ਜਿਹੜਾ ਬਾਹਰ ਦਾ ਕੰਮ ਆ ਨਾ ਉਹ ਕਰ ਲੈਂਦੇ ਆ। ਮੁਕੱਦਸ ਇਸ ਤਰ੍ਹਾਂ ਕਰੀਏ ਆਪਾਂ ਛਾਂਟੀ ਕਰੀਏ ਸਮਾਨ ਦੀ, ਕੀ ਖਿਆਲ ਹੈ? ਇੱਕ ਤਾਂ ਕੂਲਰ ਹੈ ਆਪਾਂ ਇਹ ਵੇਚ ਦੇਣਾ ਕਿਉਂਕਿ ਆਪਾਂ ਉਹ ਸਮਾਨ ਰੱਖਣਾ ਜਿਹਦੀ ਆਪਾਂ ਨੂੰ ਜ਼ਰੂਰਤ ਹੈ ਤਾਂ ਜ਼ਾਰਾ ਸਾਰਾ ਸਮਾਨ ਹੀ ਹੁੰਦਾ ਘਰ 'ਚ, ਲੇਕਿਨ ਆਪਾਂ ਸਮਾਨ ਉਹ ਰੱਖਣਾ ਵਾ ਜ਼ਿਆਦਾ ਜਿਹਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ, ਜਿਹਦੇ ਤੋਂ ਬਗੈਰ ਗੁਜ਼ਾਰਾ ਹੋ ਸਕਦਾ ਹੈ ਨਾ, ਉਹ ਸਮਾਨ ਆਪਾਂ ਨਹੀਂ ਰੱਖਣਾ, ਉਹ ਆਪਾਂ ਵੇਚ ਦੇਣਾ। ਜਿਵੇਂ ਹੁਣ ਮੱਖਣ ਕੂਲਰ ਹੈਗਾ, ਇੱਕ ਹੋਰ ਦੂਜਾ ਪੰਖਾ ਪਿਆ, ਅੰਦਰੋਂ ਛਾਂਟੀ ਕਰ ਲਾ ਹੈ, ਅੰਦਰੋਂ ਕਮਰੇ 'ਚ ਛਾਂਟੀ ਕਰ ਲਾ, ਜਿਹੜਾ ਸਮਾਨ ਤੋਂ ਬਗੈਰ ਆਪਣਾ ਗੁਜ਼ਾਰਾ ਹੋ ਸਕਦਾ ਨਾ ਉਹ ਕੱਢ ਦੀ ਆਪਾਂ। ਅੱਗੇ ਪਤਾ ਨਹੀਂ ਕਿੱਦਾਂ ਦੀ ਜਗ੍ਹਾ ਮਿਲੇਗੀ, ਕਿੱਦਾਂ ਹੋਵੇਗਾ ਮਾਮਲਾਤ, ਇਹ ਤਾਂ ਹੁਣ ਨੀਲੀ ਛੱਤ ਵਾਲਾ ਅੱਲਾ ਪਾ ਕੇ ਜਾਣਦਾ। ਸਰਦੀ ਵੀ ਜੀ ਬੜੀ ਹੈ ਤੇ ਮੁਸ਼ਕਿਲ ਤਾਂ ਸਾਨੂੰ ਹੋਣੀ ਹੈ, ਬਾਕੀ ਕੋਈ ਨਹੀਂ ਇਨਸ਼ਾ ਤਾਲਾ ਮੁਸ਼ਕਿਲ ਤੋਂ ਬਾਅਦ ਆਸਾਨੀ ਹੁੰਦੀ ਹੈ। ਕੂਲਰ ਦੀ ਮੈਂ ਗੱਲ ਕਰ ਰਹਾ ਜਾ ਕੇ ਹੈ ਕਿਸੇ ਨਾਲ, ਤਾਂ ਇਹ ਤਾਂ ਬੋਤਲਾਂ ਕਬਾੜੀਏ ਨੂੰ ਦੇ ਦੇਵਾਂਗੇ ਹੈ। ਹਾਂ ਕਹਿੰਦੇ ਸੀ ਕਿ ਜਿਹੜੀ ਆ ਮੰਜੀ ਹੈ ਨਾ 4 ਪਈ ਇਹ ਵੇਚ ਦਈਏ ਕਿਉਂਕਿ ਉਹ ਉੱਥੇ ਵੈਸੇ ਹੀ ਕੋਈ ਖਰਾਬ ਹੁੰਦੀ ਹੈ। ਨਹੀਂ ਮੰਜੀ ਵੇਚਣੀ ਨਹੀਂ ਹੈਗੀ, ਇਹਨੂੰ ਰੰਗ ਰੂੰਗ ਕਰ ਲਵਾਂਗੇ। ਆਪਣੇ ਕੋਲ ਮੰਜੀਆਂ ਸਾਰੀਆਂ 3-4 ਤਾਂ ਹੈਗੀਆਂ, ਇੱਕ ਮੰਜੀ ਟੁੱਟੀ ਹੋਈ ਹੈ। ਏਦਾਂ ਹੀ ਗੱਲ ਕੀਤੀ ਮੈਂ ਨਵਾਨ ਕੱਟ ਕੇ ਨਾ ਤੈਨੂੰ ਰੰਗ ਕਰਕੇ ਬਣਵਾ ਲਾਂਗੇ। ਹਾਂ ਜਦੋਂ ਅੱਲਾ ਪਾਕ ਇਨਸ਼ਾਅੱਲਾ ਆਪਣਾ ਕਰ ਦੇਗਾ ਤਾਂ ਫਿਰ ਉੱਥੇ ਜਿਹੜਾ ਹੈ ਕਿ ਨਾ ਬੰਦਾ ਵੇਚਦੇ ਨਹੀਂ ਵੇਚਣੀ ਨਹੀਂ ਹੈਗੀ। 4 ਪਾਈਆਂ ਤਾਂ ਆਪਣੇ ਕੋਲ 4-5 ਨੇ, 2-4 ਪਾਈਆਂ ਅੰਦਰ ਨੇ। ਹਾਂਜੀ ਆ ਗਿਆ ਭੈਣ ਭਰਾ ਬੰਦਾ ਮੰਜੀ ਰੱਠੀਆਂ ਹੁਣ ਤੇ ਬੈਠਿਆ ਹੁੰਦਾ ਬੰਦਾ ਸਾਰਾ। ਹਾਂ 2-4 ਪਾਈਆਂ ਆਪਾਂ ਬੈੱਡ ਦੀ ਜਗ੍ਹਾ ਤੇ ਰੱਖੀ ਹੋਈਆਂ ਕਿਉਂਕਿ ਬੈੱਡ ਨਹੀਂ ਹੈ ਉੱਥੇ ਆਪਾਂ ਮੰਜੀਆਂ ਪਾ ਕੇ ਤੇ ਗੱਦਾ ਪਾਇਆ ਹੈ। ਇਹ ਕੰਮੀ ਕੋਲ 4 ਪਾਈ 3 ਹੋ ਗਈਆਂ ਤੇ 2-4 ਪਾਈਆਂ ਬਾਹਰ ਨੇ ਤੇ ਇੱਕ ਹੋਰ ਟੁੱਟੀ ਪਈ ਹੈ। ਨਹੀਂ ਬਣਵਾ ਲਾਂਗੇ ਬਸ ਕੂਲਰ ਪੱਖਾ ਤੇ ਬੋਤਲਾਂ ਜਿਹੜੀਆਂ ਤਾਂ ਸਟੈਂਡ ਜਾਂ ਉਹ ਇਹ ਵੇਚ ਦਿਆਂਗੇ ਤੇ ਅੰਦਰੋਂ ਸਮਾਨ ਦੀ ਛਾਂਟੀ ਕਰ ਲੈਂਦੇ ਆ। ਕੜਾਈ ਕਿਉਂਕਿ ਆਪਣੇ ਕੋਲ ਇੱਕ ਹੈ ਨਾ ਕੜਾਈ, ਇਹ ਵੀ ਵੇਚ ਦਿਆਂਗੇ। ਵੇਚ ਦਾਂਗੇ ਤੇ ਕੁਛ ਬਰਤਨ ਨੇ ਨਾ ਉਹ ਵੀ ਆਪਾਂ ਵੇਚ ਦਈਏ ਕਿਉਂਕਿ ਸਿਰਫ ਆਪਾਂ ਉਹ ਬਰਤਨ ਰੱਖੀਏ ਜਿਨ੍ਹਾਂ 'ਚ ਆਪਾਂ ਖਾਂਦੇ ਪੀਂਦੇ ਵੀ ਜਿਹੜੇ ਰੋਜ਼ਾਨਾ ਦੇ ਇਸਤੇਮਾਲ ਦੇ ਆ, ਬਸ ਉਹ ਰੱਖੀਏ। ਬਾਕੀ ਜਿਹੜੇ ਇਹਨਾਂ ਦੇ ਦਿੰਦੇ ਆ, ਸੇਲ ਕਰ ਦਿੰਦੇ ਆ। ਬਾਕੀ ਰਹਿ ਗਿਆ ਕੁਛ ਬੈਗ ਜਿਹੜੇ ਉਹ ਵੀ ਹੈ ਨਾ ਵੇਚ ਦਿੰਦੇ ਆ, ਜਾਂ ਵਿਕਦੇ ਹੋਣ ਤਾਂ ਵੇਚ ਦਾਂਗੇ ਕਿਉਂਕਿ ਉਹ ਪਲਾਸਟਿਕ ਦੇ ਹੀ ਹੈ, ਕਬਾੜੀ ਨੂੰ ਵਿਕ ਜਾਣਗੇ। ਅਤੇ ਕਿਉਂਕਿ ਉਹ ਵੀ ਸਾਰੇ ਨਾਲ ਫਟੇ ਪਏ ਨੇ, ਕੋਈ ਇਸਤੇਮਾਲ 'ਚ ਨਹੀਂ ਆਉਂਦੇ। ਅਤੇ ਉਹੀ ਕੱਪੜੇ ਜਿਹੜੇ ਉਹਨਾਂ ਵਿੱਚ ਥੋੜ੍ਹੇ ਬਹੁਤ ਮੈਂ ਰੱਖੇ ਨੇ ਉਹ ਚੁੱਕ ਕੇ ਆਪਾਂ ਪੇਟੀ 'ਚ ਰੱਖ ਦਾਂਗੇ ਅਤੇ ਬੈਗ ਵੀ ਕੱਢ ਦਈਏ ਅਤੇ ਕੁਛ ਬਰਤਨ ਨੇ ਉਹ ਵੀ ਸੇਲ ਕਰ ਦਾਂਗੇ। ਇਨ ਤਾਂ ਫਿਰ ਪ੍ਰੋਗਰਾਮ ਬਣਾਉਂਦੇ ਹਾਂ ਇਨਸ਼ਾਅੱਲਾ ਤਾਲਾ। ਬਰਤਨ ਤੂੰ ਛਾਂਟੀ ਕਰ ਨਾ, ਬਰਤਨਾਂ ਦੀ ਵੀ ਕਰ ਅਤੇ ਬੈਗਾਂ ਦੀ ਵੀ ਕਰ, ਫਿਰ ਪੇਟੀ ਖੋਲ੍ਹ ਕੇ ਸਾਰਾ ਕੁਛ ਇਹਦੇ ਰੱਖਾਂਗੇ। ਬਲਕਿ ਪੇਟੀ ਖੋਲ੍ਹਣੀ ਕਾਹਦੇ ਤੋਂ ਆਪਾਂ ਜੋ ਸਮਾਨ ਆਪਾਂ ਚੁੱਕ ਕੇ ਲੈ ਜਾਣਾ ਪੇਟੀ ਉਸ ਟਾਈਮ ਛਾਂਟੀ ਕਰਕੇ ਸਾਈਡ 'ਤੇ ਕਰ ਲਾਂਗੇ ਅਤੇ ਜਿਹੜਾ ਬਾਕੀ ਇਸਤੇਮਾਲ ਦਾ ਹੋਇਆ ਸਮਾਨ ਉਹ ਲੈਦਾ ਕਰ ਲਾਂਗੇ। ਬਾਕੀ ਜਿਹੜਾ ਸੇਲ ਚੁੱਕ ਕੇ ਕਰ ਲਾਂਗੇ ਕੰਮ ਸਮਾਨ ਚੁੱਕਦਿਆਂ ਦਾ ਮਤਲਬ ਕਿ ਕਿਰਾਇਆ ਕੋਈ ਦਾ ਬਣ ਜਾਏਗਾ। ਹਾਂ ਕਿਰਾਇਆ ਕੋਈ ਦਾ। ਉਸ ਤੋਂ ਇਲਾਵਾ ਆਪਾਂ ਕਮਰਾ ਵੀ ਉਹਨਾਂ ਨੂੰ ਗਿਰਾ ਕੇ ਦੇਣਾ ਵਾ, ਆਪ ਫਰਸ਼ ਸਾਰਾ ਕੁਛ ਪੁੱਟ ਕੇ ਦੇਣਾ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਵੇਂ ਤੁਹਾਨੂੰ ਹਵੇਲੀ ਦਿੱਤੀ ਸੀ ਸਾਨੂੰ ਉੱਦਾਂ ਦੀ ਤੁਸੀਂ ਵਾਪਸ ਦੇਣੀ। ਕਮਰਾ ਗਿਰ ਜਾਏਗਾ, ਛੱਤਾਂ ਦਾ ਸਮਾਨ ਚੁੱਕ ਕੇ ਲੈ ਜਾਵਾਂਗੇ, ਕਿਤੇ ਰੱਖ ਲਵਾਂਗੇ। ਵਾਂਸ ਗਾਡਰ ਜਾਣੇ ਵਾਂਸ ਤੋਂ ਬਲ ਬੁਲ ਜਾਣਗੇ। ਚਲੋ ਅੱਗ ਬਾਲਣ ਦੇ ਤਾਂ ਕੰਮ ਆਉਣਗੇ ਨਾ, ਇੰਨੀ ਠੰਡ ਹੈਗੀ। ਚਲੋ ਜਿੱਥੇ ਜਾਵਾਂਗੇ ਉੱਥੇ ਅੱਗ ਤਾਂ ਸੇਕਾਂਗੇ ਨਾ। ਬਾਕੀ ਆ ਖੁੱਡਾ ਵੀ ਗਿਰਾਣਾ ਆਪਾਂ। ਇੱਟਾਂ ਜਿਹੜੀਆਂ ਨਾ ਅੱਜ ਕੱਲ੍ਹ 'ਚ ਆਪਾਂ ਪੱਟਣੀਆਂ ਸ਼ੁਰੂ ਕਰੀਏ ਕਿਉਂਕਿ ਆ ਬਾਰਿਸ਼ 'ਚ ਮੌਸਮ ਬਣ ਗਿਆ ਜੀ। ਖੁੱਡੇ ਦੇ ਵਿੱਚ ਵੀ ਨਾ ਛਾਂਟੀ ਕਰ ਲਾਂਗੇ, ਕੋਈ ਜਿਹੜੀ ਇਸਤੇਮਾਲ ਦੀ ਜ਼ਰੂਰਤ ਦੀ ਹੈ ਤੇ ਉਹ ਰੱਖ ਲਾਂਗੇ। ਬਾਕੀ ਜਿਹੜੀ ਕੋਈ ਨਹੀਂ ਇਸਤੇਮਾਲ ਬੇਕਾਰ ਪਈ ਵੈਸੇ ਆਪਾਂ ਕੰਮ ਉਹਨਾਂ ਕੁ ਕਰਨਾ ਹੈ ਕਿ ਜਿੰਨਾ ਆਪਾਂ ਕੰਮ ਵੀ ਕਰ ਲਈਏ। ਛੋਟੀ ਜਿਹੀ ਬੱਚੀ ਹੈ ਉਹਨੂੰ ਵੀ ਸੰਭਾਲਣਾ, ਉੱਤੋਂ ਠੰਡ ਹੈਗੀ, ਉਹ ਨਾ ਹੋਵੇ ਕਿ ਸਾਰੇ ਠੰਡ ਕਰਦੇ ਕਰਦੇ ਤਾਂ ਮੇਰੀ ਤਾਂ ਖੈਰ ਹੈ ਤੂੰ ਉਹਨੂੰ ਫੀਡ ਕਰਾਉਣਾ ਹੁੰਦਾ ਤਾਂ ਉਹ ਵੀ ਕਿਤੇ ਬਿਮਾਰ ਨਾ ਹੋ ਜਾਵੇ। ਇੱਦਾਂ ਕਰੀਏ ਆਪਾਂ ਦੂਸਰਾ ਇੱਧਰੋਂ ਇੱਟਾਂ ਜਿਹੜੀਆਂ ਨਾ ਪੁੱਟਣੀ ਸ਼ੁਰੂ ਕਰ ਦਿੰਦੇ ਜਿਹੜੀਆਂ ਇੱਧਰ ਵਾਲੀਆਂ ਉੱਧਰਲੀ ਸਾਈਡ ਤੋਂ ਹੀ ਸ਼ੁਰੂ ਕਰਾਂਗੇ ਨਾ ਤੇ ਇੰਝ ਪੁੱਟਦੇ ਆਵਾਂਗੇ। ਹਾਂ ਕਿੱਥੇ ਰੱਖੀਏ? ਇਹ ਇੱਥੇ ਰੱਖ, ਇੱਥੇ ਜੋੜ ਦੇਣੇ ਨਾ ਇੰਝ ਕਰਕੇ ਹੈ ਤੇ ਤਾਂ ਕਿ ਸਾਈਡ 'ਤੇ ਪਈਆਂ ਰਹਿਣਗੀਆਂ। ਹਾਂ ਇੱਥੇ ਜੋੜ ਦੇ, ਬਾਕੀ ਮੈਂ ਚੱਕ ਕੇ ਲਿਆ ਉਹਨਾਂ ਤੂੰ ਜੋੜ ਹੀ ਜਾ ਤਾਂ ਮੈਂ ਤੈਨੂੰ ਦਿੱਤੀ ਜਾ। ਇਮਰਾਨ ਗਏ ਹੋਏ ਆ ਬਾਹਰ ਅਤੇ ਮਕਾਨ ਲੱਭਣ ਵਾਸਤੇ, ਅਤੇ ਮੈਂ ਕਿਹਾ ਚਲੋ ਉਨੀ ਦੇਰ ਨਾਲ ਮੈਂ ਹੌਲੀ ਹੌਲੀ ਇੱਟਾਂ ਜਿਹੜੀਆਂ ਨਾ ਉਹ ਪੱਟਣੀ ਸ਼ੁਰੂ ਕਰ ਦਿੰਦੀ ਹਾਂ ਕਿਉਂਕਿ ਇੱਕਦਮ ਵੀ ਨਾ ਸਾਡੇ ਕੋਲ ਇੱਟਾਂ ਨਹੀਂ ਪੱਟੀਆਂ ਜਾਣੀਆਂ। ਨੀਚੇ ਅਸੀਂ ਛੱਪਰ ਵੀ ਪਾਇਆ ਸੀ ਤਾਂ ਕਿ ਨਾ ਕੱਲਰ ਨਾ ਬਣੇ।
ਇੱਟਾਂ ਜੀ ਅਲਹਮਦੁਲਿਲਾ ਜੀ ਮੈਂ ਪੁੱਟ ਲਈਆਂ ਵਾ ਤੇ ਫਿਰ ਨਾ ਉੱਥੋਂ ਠੂੰਆਂ ਨਿਕਲਿਆ ਸੀ, ਇਸ ਕਰਕੇ ਮੈਂ ਨਾ ਫਿਰ ਛੱਡ ਦਿੱਤਾ ਵਾ ਤੇ ਹੁਣ ਇੱਟਾਂ ਦੇ ਨੀਚੇ ਚਲਾ ਗਿਆ ਵਾ। ਤੇ ਹੁਣ ਮੈਂ ਕਿਹਾ ਚਲੋ ਇਮਰਾਨ ਆਉਣਗੇ ਨਾ ਤੇ ਫਿਰ ਉਹਨੂੰ ਲੱਭ ਕੇ ਨਾ ਤੇ ਮਾਰ ਕੇ ਉਸ ਤੋਂ ਬਾਅਦ ਫਿਰ ਇੱਟਾਂ ਚੁੱਕੂੰਗੀ, ਨਹੀਂ ਤੇ ਫਿਰ ਹੱਥ 'ਚ ਵੀ ਲੜ ਸਕਦੇ। ਤੇ ਇੱਟਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਠੂੰਆਂ ਚਲਾ ਗਿਆ ਵਾ ਤੇ ਅੱਗੇ ਵੀ ਮੇਰੇ ਇੱਕ ਵਾਰੀ ਲੜਿਆ ਸੀ ਤੇ ਮੈਂ ਉਸ ਤੋਂ ਤਾਂ ਕਰਕੇ ਡਰਦੀ ਹਾਂ ਮੈਂ, ਇਸ ਲਈ ਦੁਬਾਰਾ ਇੱਟਾਂ ਚੱਕਣ ਨੂੰ ਵੀ ਦਿਲ ਨਹੀਂ ਕੀਤਾ ਕਿ ਜਦੋਂ ਇਮਰਾਨ ਆਉਣਗੇ ਨਾ ਤਾਂ ਫਿਰ ਇੱਟਾਂ 12 ਵਜੇ ਦਾ ਮੈਂ ਨਿਕਲਿਆ ਹੋਇਆ ਜੀ। ਇੰਨੀ ਟੈਨਸ਼ਨ ਸੀ ਕਿ ਕੋਈ ਵੀਡੀਓ ਵੀ ਨਹੀਂ ਬਣਾ ਸਕਿਆ ਤੇ ਇਹ ਇਲਾਕਾ ਮੈਂ ਇੱਧਰਲਾ ਸਾਰਾ ਫਿਰ ਲਿਆ ਵਾ, ਇਹ ਵਾਲਾ ਹਿੱਸਾ ਤੇ ਹੱਥ ਦੇਖੋ ਮੇਰੇ ਲਾਲ ਸੁਰਖ ਹੋਏ ਪੈਣ, ਇੰਨੀ ਠੰਡ ਹੈ। ਤੇ ਹੁਣ ਇਹ ਸਾਈਡ ਦੀ 2-3 ਗਲੀਆਂ ਰਹਿ ਗਈਆਂ, ਸ਼ਾਮ ਵੀ ਹੋ ਗਈ ਤੇ ਮਕਾਨ ਅਜੇ ਤੱਕ ਮੈਨੂੰ ਕਿਰਾਏ ਤੇ ਨਹੀਂ ਮਿਲਿਆ ਹੈਗਾ। ਹੁਣ ਇੱਧਰੋਂ 2-3 ਗਲੀਆਂ ਪਤਾ ਕਰਦੇ ਆਂ ਤੇ ਘਰ ਚੱਲਦੇ ਆਂ। ਇਸ ਗਲੀ ਦੇ ਵਿੱਚ ਜੀ ਮੈਨੂੰ ਇੱਕ ਹਾਤਾ ਜਿਹਾ ਖਾਲੀ ਨਜ਼ਰ ਆਇਆ, ਇੱਕ ਕਮਰਾ ਉਹਦੇ ਵਿੱਚ। ਉਹ ਹੁਣ ਜਿਹੜੇ ਨਾਲ ਘਰ ਹੈ ਨਾ, ਉਹ ਅੱਗੇ ਘਰ ਹੈ। ਬੱਚੇ ਇੱਕ ਨੂੰ ਭੇਜਿਆ ਕਿ ਉਹ ਆਂਟੀ ਉਹਨਾਂ ਨੂੰ ਬੁਲਾ ਕੇ ਲਿਆ ਤੇ ਪੁੱਛਦੇ ਹਾਂ ਗੱਲਬਾਤ ਕੀ ਹੈ। 2025 ਜਾਂਦਾ ਜਾਂਦਾ ਜੀ ਬੜੀ ਪਰੇਸ਼ਾਨੀ ਦੇ ਗਿਆ, ਆਖਰੀ ਘੰਟੇ ਨੇ 2025 ਦੇ ਤੇ 2026 ਹੈ। ਦੁਆ ਕਰੋ ਕਿ ਅੱਲਾਹ ਪਾਕ 2026 ਸਾਡੇ ਵਾਸਤੇ ਅੱਛਾ ਲੈ ਕੇ ਆਏ। ਤੇ ਵਕਤ ਤਾਂ ਜੀ ਜਿੰਨਾ ਵੀ ਚੰਗਾ ਹੋਵੇ ਨਾ ਉਹ ਵੀ ਗੁਜ਼ਰ ਜਾਂਦਾ ਤੇ ਵਕਤ ਜਿੰਨਾ ਵੀ ਮਾੜਾ ਹੋਵੇ ਉਹ ਵੀ ਗੁਜ਼ਰ ਜਾਂਦਾ। ਬਸ ਦੁਆ ਹੈ ਕਿ ਅੱਲਾਹ ਪਾਕ ਆਉਣ ਵਾਲਾ ਟਾਈਮ, ਆਉਣ ਵਾਲਾ ਸਾਲ ਸਾਡੇ ਵਾਸਤੇ ਅੱਛਾ ਲੈ ਕੇ ਆਵੇ। ਇਹ ਜੀ ਹਾਤਾ ਵਾ ਅਗਲੀ ਸਾਈਡ ਤੇ, ਇਹਦੇ ਅੱਗੇ ਕਮਰਾ ਵਾ ਤੇ ਇਹ ਪੁੱਛਣਾ ਹੁਣ ਉਹ ਆਂਟੀ ਹੋਰੀ ਆਉਂਦੇ ਨਾ ਅਗਲੀ ਸਾਈਡ ਤੇ ਉਹਨਾਂ ਦਾ ਘਰ ਆ। ਅੱਲਾਹ ਪਾਕ ਕਾਮਯਾਬ ਕਰ ਦੇਵੇ। ਅਲਹਮਦੁਲਿਲਾ ਜੀ ਇਸ਼ਾ ਦੀ ਅਜ਼ਾਨਾਂ ਹੋ ਰਹੀਆਂ ਤੇ ਮੈਂ ਘਰ ਪਹੁੰਚਿਆ ਵਾਂ। ਆਉਣ ਜੀ ਬੜੀ ਦੇਰ ਹੋ ਗਈ ਤੇ ਬਾਰਿਸ਼ ਵੀ ਮੈਨੂੰ ਰਸਤੇ ਸ਼ੁਰੂ ਹੋ ਗਈ ਸੀ ਤੇ ਅਜੇ ਤੱਕ ਦਰਵਾਜ਼ਾ ਵੀ ਨਹੀਂ ਖੜਕਾਇਆ। ਬਾਰਿਸ਼ ਅਜੇ ਵੀ ਹੋ ਰਹੀ ਹੈ ਤੇ ਬਦਲੀ ਵੀ ਹੈ ਸਾਈਡ ਤੇ ਚਮਕ ਰਹੀ ਹੈ। ਇੱਧਰਲੀ ਸਾਈਡ ਤੇ ਆਹ ਤੁਸੀਂ ਦੇਖ ਰਹੇ ਹੋ ਫਰਸ਼, ਇਹ ਪੈਪ ਦੀ ਹਾਲਤ ਗਿੱਲਾ ਵਾ। ਅੱਲਾ ਦੀ ਬੰਦੀ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਆਹ ਦੇਖੋ ਜੀ, ਮੈਂ ਮੋਟਰਸਾਈਕਲ ਨੂੰ ਦਰਵਾਜ਼ਾ ਖੋਲ ਘਰ ਜੀ ਕਦਮ ਰੱਖਿਆ ਨਾ ਤੇ ਬਾਰਿਸ਼ ਤੇਜ਼ ਸ਼ੁਰੂ ਹੋ ਗਈ। ਆ ਦੇਖੋ ਕਾਫੀ ਦੇਰ ਦੀ ਬਾਰਿਸ਼ ਹੁੰਦੀ। ਬਾਰਿਸ਼ ਤਾਂ ਹੋ ਰਹੀ, ਲੇਕਿਨ ਮੈਨੂੰ ਉੱਥੇ ਰਸਤੇ 'ਚ ਮੈਂ ਉੱਥੇ ਫਿਰ ਇੱਕ ਹਮਾਮ ਦੇ ਵਿੱਚ ਖੜ ਕੇ ਤੇ ਬਾਰਿਸ਼ ਦਾ ਟਾਈਮ ਟਪਾਇਆ। ਮੈਂ ਕਿ ਅੱਲਾ ਕਰੇ ਕਿੱਦਾਂ ਬਾਰਿਸ਼ ਰੁਕੇ ਤੇ ਫਿਰ ਘਰੇ ਜਾਵਾਂ। ਤੇ ਹੁਣ ਇੱਕ ਦਰਵਾਜ਼ੇ ਤੇ ਆਇਆ ਤੇ ਫਿਰ ਸ਼ੁਰੂ ਹੋ ਗਈ। ਆਹ ਦੇਖੋ ਜੀ। ਵਾਲੇਕੁਮ ਮੰਮੀ ਜਾਨ। ਹਾਂਜੀ ਕੀ ਬਣਨਾ ਕੁਛ ਕੀ ਹੈ, ਫਿਲਹਾਲ ਤਾਂ ਮੈਨੂੰ ਸਰਦੀ ਬੜੀ ਲੱਗ ਰਹੀ ਹੈ। ਕੋਈ ਹੋਰ ਕੰਬਲ ਇੱਕ ਦੋ ਕੱਢ ਕੋਈ ਚਾਦਰਾਂ ਮੈਂ ਮੇਰੇ ਉੱਤੇ ਪਾ ਦੇ, ਮੈਨੂੰ ਬਹੁਤ ਠੰਡ ਲੱਗ ਰਹੀ ਹੈ। ਅੱਜ ਵਾਕਈ ਹੈ ਵੀ ਠੰਡ ਬਹੁਤ ਆ। ਔਰ ਇੱਥੇ ਰਜ਼ਾਈ ਪਈ ਹੈ ਨਾ, ਉਹ ਵੀ ਨਾਲ ਉੱਤੇ ਪਾ ਲੈਣੀ। ਹਾਂ ਰਜ਼ਾਈ ਵੀ ਇੱਕ ਜਿਹੜੀ ਉੱਤੇ ਗੱਦਾ ਕੇ ਰਜ਼ਾਈ, ਕੰਬਲ ਪਾ ਕੇ ਨਾ ਰਜ਼ਾਈ ਇਦਾਂ ਲੰਬਾਈ ਕਰ ਲੈਣੇ ਉੱਪਰ ਜਬਰ ਹੋ ਜਾਵੇ। ਅੱਜ ਮੇਰੀ ਬੱਸ ਹੋਈ ਪਈ ਹੈ। ਦੁਪਹਿਰ ਦਾ ਜਿਹੜਾ ਨਾ ਨਿਕਲਿਆ ਨਾ, ਬਾਰਿਸ਼ ਵੀ ਕਿਸੇ ਕਿਸੇ ਲਈ ਸ਼ੁਰੂ ਹੋ ਜਾਵੇ ਹਲਕੀ ਫੁਲਕੀ ਤੇ ਠੰਡੀ ਤੇਜ਼ ਹਵਾ ਐਂਡ ਹੋ ਗਈ ਹੈ। ਤੇ ਮੈਨੂੰ ਅੱਜ ਇੰਨੀ ਸਰਦੀ ਲੱਗ ਰਹੀ ਹੈ, ਦਿਲ ਕਰ ਰਿਹਾ ਕੋਈ 2-3 ਰਜ਼ਾਈਆਂ ਮੇਰੇ ਤੇ ਪਾ ਦੇ ਤੇ ਚਾਹੇ ਹੈ ਤਾਂ 2 ਘੁੱਟ ਉਹ ਵੀ ਬਣਾ ਦੇ